हर साल इत्थे लंगर की सेवा करते हैं ਤੇ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਅਮਰੀਕਾ ਦੇ ਵਿੱਚੋਂ ਆਈਆਂ ਸੰਗਤਾਂ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਤੇ ਇਹ ਸਾਰੀ ਸੰਗਤ ਦਾ ਜ਼ਿੰਮਾ ਜਿਹੜਾ ਉਹ ਸੇਵਾਦਾਰਾਂ ਦੇ ਸਿਰ ਤੇ ਆ। ਅੱਜ ਸਵੇਰ ਤੋਂ ਇੱਥੇ ਛੋਲੇ ਭਟੂਰੇ ਚੱਲ ਰਹੇ ਆ ਤੇ ਨਾਲ ਚਾਹ ਪਕੌੜਾ ਚੱਲ ਰਿਹਾ, ਨਾਲ ਦਾਲ ਫੁਲਕਾ ਵੀ ਹੁਣ ਤਿਆਰ ਹੋ ਰਿਹਾ ਤੇ ਲੇਟ ਜਿਸ ਤਰ੍ਹਾਂ 11-12 ਵਜੇ ਤੱਕ ਸਭ ਕੁਝ ਚੱਲੇਗਾ। 2 ਸਾਲਾਂ ਬਾਅਦ ਕਿ ਕੋਵਿਡ ਕਰਕੇ 2 ਸਾਲ ਪਾਬੰਦੀਆਂ ਰਹੀਆਂ। ਪਿਛਲੇ ਸਾਲ ਵੀ ਲੋਕ ਡਰਦੇ ਡਰਾਉਂਦੇ ਜਿਹੇ ਆਏ ਸੀ। ਐਤਕੀ ਤਾਂ ਮੇਰਾ ਖਿਆਲ ਸੰਗਤ ਦੀ ਆਮਦ ਕਾਫੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਯੂਬਾ ਸਿਟੀ ਨਗਰ ਕੀਰਤਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ। ਲੱਖ ਤੋਂ ਪਾਰ ਗਿਣਤੀ ਚਲੀ ਜਾਂਦੀ ਹੈ ਸੰਗਤ ਦੀ ਤੇ ਇਹ ਸਾਰੀ ਸੰਗਤ ਦਾ ਜ਼ਿੰਮਾ ਜਿਹੜਾ ਉਹ ਸੇਵਾਦਾਰਾਂ ਦੇ ਸਿਰ ਤੇ ਆ। ਲੰਗਰਾਂ ਵਾਲੇ ਵੀਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਤੁਸੀਂ ਦੇਖੋ ਚਾਰੇ ਪਾਸੇ ਜਿਹੜੇ ਪਕਵਾਨ ਆ ਉਹ ਪੱਕ ਰਹੇ ਨੇ ਤੇ ਵੀਰ ਸੇਵਾ ਦੇ ਵਿੱਚ ਲੱਗੇ ਹੋਏ ਨੇ। ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ ਕੀ ਕੁਛ ਬਣਾਉਣਾ ਹੈ, ਕੀ ਕੁਛ ਬਣਾਇਆ ਤੇ ਕੀ ਕੁਛ ਖਵਾਉਣਾ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਿੰਦਰਪਾਲ ਸਿੰਘ ਆ। ਅਸੀਂ ਸੈਕਰਾਮੈਂਟੋ ਗੁਰੂ ਘਰ ਬਰਾੜ ਸ਼ਾਹ ਤੋਂ ਆਏ ਹਾਂ। ਹਰ ਸਾਲ ਇੱਥੇ ਲੰਗਰ ਦੀ ਸੇਵਾ ਕਰਦੇ ਹਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਅਮਰੀਕਾ ਦੇ ਵਿੱਚੋਂ ਆਈਆਂ ਸੰਗਤਾਂ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਤੇ ਅਸੀਂ ਇੱਥੇ ਛੋਲੇ ਭਟੂਰੇ, ਦਾਲ ਫੁਲਕਾ, ਨਾਲ ਚਾਹ ਪਕੌੜਾ ਤੇ ਹਰ ਪ੍ਰਕਾਰ ਦਾ ਲੰਗਰ ਇੱਥੇ ਤਿਆਰ ਹੁੰਦਾ ਜਿਸ ਤਰ੍ਹਾਂ। ਠੀਕ ਹੈ ਤੇ ਭਾਜੀ ਹਲੇ ਜਿਹੜੇ ਕਿੰਨੇ ਕੁ ਵਜੇ ਸਵੇਰੇ ਆ ਜਾਂਦੇ ਹੋ, ਕਿੰਨੇ ਕੁ ਵਜੇ ਕੰਮ ਸ਼ੁਰੂ ਹੋ ਜਾਂਦਾ? ਅਸੀਂ ਜਿੱਦਾਂ ਕੱਲ ਤੋਂ ਆਏ ਸੀਗੇ ਤੇ ਆ ਕੇ ਟੈਂਟ ਤੇ ਸਾਰਾ ਸਮਾਨ ਰੈਡੀ ਕੀਤਾ। ਅੱਜ ਸਵੇਰ ਤੋਂ ਇੱਥੇ ਛੋਲੇ ਭਟੂਰੇ ਚੱਲ ਰਹੇ ਆ ਤੇ ਨਾਲ ਚਾਹ ਪਕੌੜਾ ਚੱਲ ਰਿਹਾ, ਨਾਲ ਦਾਲ ਫੁਲਕਾ ਵੀ ਹੁਣ ਤਿਆਰ ਹੋ ਰਿਹਾ ਤੇ ਲੇਟ ਜਿਸ ਤਰ੍ਹਾਂ 11-12 ਵਜੇ ਤੱਕ ਸਭ ਕੁਝ ਚੱਲੇਗਾ। ਸਵੇਰੇ ਫੇਰ 6 ਵਜੇ ਤੋਂ ਚਾਲੂ ਹੋਏਗਾ ਚਾਹ ਪਕੌੜਾ ਸਾਰਾ ਕੁਝ। ਜੀ ਜੀ ਹਾਂਜੀ। ਅੱਛਾ ਭਾਜੀ, ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਬਾਈ ਕਹਿੰਦੇ ਸੰਗਤ ਤੋਂ ਇਹ ਪੁੱਛਣਾ ਵੀ ਹੋਰ ਕੀ ਚਾਹੀਦਾ, ਇਹ ਤਾਂ ਚੱਲ ਹੀ ਰਿਹਾ। ਬਿਲਕੁਲ ਬਿਲਕੁਲ, ਸਾਡੇ ਸਾਰੇ ਵੀਰਾਂ ਵੱਲੋਂ ਕਹਿੰਦੇ ਸੀਗੇ ਵੀ ਸੰਗਤ ਆ ਕੇ ਸਾਨੂੰ ਦੱਸੇ ਵੀ ਅਗਲੇ ਸਾਲ ਕਿਹੜੀ ਵੈਰਾਈਟੀ ਦੀ ਹੋਰ ਮੰਗ ਕਰਦੇ ਆ ਤੇ ਅਸੀਂ ਵੱਧ ਚੜ੍ਹ ਕੇ ਕੋਸ਼ਿਸ਼ ਕਰਾਂਗੇ ਉਹ ਚੀਜ਼ ਬਣਾਉਣ ਦੀ। ਤੇ ਬਾਕੀ ਸਾਡੇ ਸਾਰਿਆਂ ਵੱਲੋਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਵੀ ਆਉਣ, ਆ ਕੇ ਨਗਰ ਕੀਰਤਨ ਦੀ ਹੋਰ ਰੌਣਕ ਵਧਾਉਣ ਤੇ ਵੱਧ ਚੜ੍ਹ ਕੇ ਆਪਾਂ ਸੇਵਾ ਕਰੀਏ ਜੀ। ਬਿਲਕੁਲ। ਅੱਛਾ ਭਾਜੀ, ਇੱਕ ਗੱਲ ਹੋਰ ਹੈ ਕਿ 2 ਸਾਲਾਂ ਬਾਅਦ ਕਿ ਕੋਵਿਡ ਕਰਕੇ 2 ਸਾਲ ਪਾਬੰਦੀਆਂ ਰਹੀਆਂ। ਪਿਛਲੇ ਸਾਲ ਵੀ ਲੋਕ ਡਰਦੇ ਡਰਾਉਂਦੇ ਜਿਹੇ ਆਏ ਸੀ। ਐਤਕੀ ਤਾਂ ਮੇਰਾ ਖਿਆਲ ਸੰਗਤ ਦੀ ਆਮਦ ਕਾਫੀ। ਹਾਂਜੀ, ਨਹੀਂ ਪਿਛਲੇ ਸਾਲ ਵੀ ਕਾਫੀ ਸੀ। ਉਹ ਤੋਂ ਪਿਛਲੇ ਸਾਲ ਚਲੋ ਬੰਦ ਰਹਿਣ ਦਾ ਕਰਕੇ ਥੋੜ੍ਹਾ ਜਿਹਾ ਹੈਗਾ ਸੀ। ਇਸ ਵਾਰ ਆਸ ਕਰਦੇ ਹਾਂ ਕਿ ਪਿਛਲੇ ਸਾਲ ਤੋਂ ਵੀ ਵੱਧ ਤੋਂ ਵੱਧ ਜਿਸ ਤਰ੍ਹਾਂ ਸੰਗਤ ਆਊਗੀ ਤੇ ਰਲ ਮਿਲ ਕੇ ਚਲੋ ਇੱਥੇ ਪ੍ਰੋਗਰਾਮ ਕੀਤਾ ਜਾਊਗਾ। ਹਾਂਜੀ ਹਾਂਜੀ ਹਾਂਜੀ। ਅੱਛਾ ਤੇ ਬਈ ਆਪਣੇ ਚਲੋ ਆਪਣੇ ਲੋਕਾਂ 'ਚ ਤਾਂ ਇਹ ਡਾਈਟ ਖੁਰਾਕ ਆ, ਮਨਪਸੰਦੀਦਾ ਖੁਰਾਕ ਆ ਛੋਲੇ ਭਟੂਰੇ ਜਾਂ ਹੋਰ। ਜਦੋਂ ਮੈਕਸੀਕਨ ਮੈਂ ਦੇਖ ਰਿਹਾ ਸੀ ਬੀਬੀ ਇੱਕ ਸ਼ੈਰਿਫ ਡਿਪਾਰਟਮੈਂਟ 'ਚੋਂ ਨੇ ਸ਼ਾਇਦ, ਜਦੋਂ ਇਹ ਲੋਕ ਆ ਕੇ ਛਕਦੇ ਨੇ ਇਹਨਾਂ ਦਾ ਕੀ ਕੰਪਲੀਮੈਂਟ ਹੁੰਦਾ ਜਾਂ ਇਹਨਾਂ ਦੇ ਕੀ ਰਿਵਿਊ ਹੁੰਦੇ ਆ ਖਾਣੇ ਨੂੰ ਲੈ ਕੇ, ਬਈ ਇਹ ਵਧੀਆ ਜਾਂ ਕਿਵੇਂ? ਇਹਨਾਂ ਪਾਣੀ ਦਾ ਫੂਡ ਆਪਾਂ ਤਾਂ ਲੰਗਰ ਕਹਿੰਦੇ ਨਹੀਂ, ਬਹੁਤ ਵਧੀਆ। ਜਿਸ ਤਰ੍ਹਾਂ ਆਪਾਂ ਸੁਣਦੇ ਹੁੰਦੇ ਸੀ ਕਿ ਇਹ ਗੋਰੇ ਤੇ ਜਿਹੜੇ ਇੱਧਰ ਵਾਲੇ ਮੈਕਸੀਕਨ ਪਹਿਲਾਂ ਜ਼ਿਆਦਾ ਸਪਾਈਸੀ ਨਹੀਂ ਲਾਈਕ ਕਰਦੇ, ਪਰ ਹੁਣ ਇੱਥੋਂ ਵਾਲੇ ਜਿਹੜੇ ਲੋਕ ਵੀ ਆ ਜਿਸ ਤਰ੍ਹਾਂ ਇੰਡੀਅਨ ਜਿਹੜੀ ਆਪਣੀ ਚਾਹ ਵਾ ਇਹਨੂੰ ਬਹੁਤ ਪਸੰਦ ਕਰਦੇ ਆ ਤੇ ਸਪਾਈਸੀ ਨੂੰ ਜ਼ਿਆਦਾ ਪਸੰਦ ਕਰਦੇ ਆ। ਇਦਾਂ ਕਹਿ ਸਕਦੇ ਹਾਂ ਪੰਜਾਬੀਆਂ ਨੇ ਮਿਰਚਾਂ ਖਾਣ ਲਾਤੇ ਗੋਰੇ। ਬਿਲਕੁਲ ਬਿਲਕੁਲ, ਆਪਣੇ ਲੋਕ ਵੇਖ ਲਓ ਮਸਾਲੇ ਬੰਦ ਕਰੀ ਜਾਂਦੇ ਤੇ ਇੱਧਰ ਵਾਲੇ ਖਾਣ ਲੱਗ ਪਿਆ। ਇਹ ਆਪਾਂ ਨੂੰ ਚਾਹ ਤੇ ਲਾ ਕੇ ਆਏ ਸੀ ਤੇ ਆਪਾਂ ਹੁਣ ਇਹਨਾਂ ਨੂੰ ਦੁੱਧ ਵਾਲੀ ਚਾਹ ਤੇ ਲਾ ਰਹੇ। ਆਪਾਂ ਚਾਹ ਕਾਲੀ ਕਰ ਲਈ ਆ ਤੇ ਇਹਨਾਂ ਨੂੰ ਦੁੱਧ ਵਾਲੀ ਚਾਹ ਪਿਆਉਣ ਲੱਗ ਗਏ ਬਈ। ਹਾਂਜੀ ਬਹੁਤ ਇਹ ਲੋਕ ਬ੍ਰੈਡ ਹੀ ਖਾਂਦੇ ਸੀ ਔਰ ਬ੍ਰੈਡ ਖਾਣ ਵਾਲੇ ਜਦੋਂ ਪ੍ਰਸ਼ਾਦਾ ਦਈਦਾ ਨਾ ਤਾਂ ਇੰਨੇ ਖੁਸ਼ ਹੁੰਦੇ ਆ ਕਿ ਅਸੀਂ ਫਿਰ ਪ੍ਰਸ਼ਾਦਾ ਜਦੋਂ ਦਈਦਾ, ਮੈਂ ਕਿ ਇਹ ਲੰਗਰ ਸਾਡੇ ਗੁਰੂ ਨਾਨਕ ਦੇਵ ਜੀ, ਮਤਲਬ ਹਰ ਇੱਕ ਦਾ ਗੁਰੂ ਨਾਨਕ ਦੇਵ ਗੁਰੂ ਹੈ, ਉਹਨਾਂ ਨੇ ਸ਼ੁਰੂ ਕੀਤਾ ਸੀ 20 ਰੁਪਈਆਂ ਨਾਲ। ਉਹ ਲੰਗਰ ਚੱਲਣ ਡਿਆ ਤੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਗੁਰਪੁਰਬ ਤੇ ਇਹ ਖੁਸ਼ੀਆਂ ਸਾਰੀਆਂ। ਮੈਂ ਕਹਿੰਦਾ ਵੀ ਮੈਂ ਪੰਜਾਬ ਤੋਂ ਆਇਆ ਵਾਂ, ਇੰਡੀਆ ਤੋਂ, ਮੈਂ ਤਾਂ ਹੈਰਾਨ ਹੋ ਗਿਆ ਵੇਖ ਕੇ ਇੱਥੇ ਵੀ ਕਿਹੜੇ ਸਿੰਘ ਸੀ, ਕਿਹੜੇ ਸਰਦਾਰ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਇਹ ਜਿਹੜਾ ਇੱਥੋਂ ਦਾ ਪ੍ਰੋਗਰਾਮ ਆ ਯੂਬਾ ਸਿਟੀ 'ਚ। ਸਰਦਾਰ ਦੀਦਾਰ ਸਿੰਘ ਬੈਂਸ, ਓਏ ਹੋ, ਉਹਨਾਂ ਦੀ ਜਿੰਨੀ ਤਾਰੀਫ ਕਰਦੀ ਹੈ ਨਾ ਓਨੀ ਥੋੜ੍ਹੀ ਹੈ। ਇਹ ਉਹਨਾਂ ਦੀ ਦੇਣ ਹੈ ਸਿੱਖਾਂ ਨੂੰ। ਪੂਰਾ ਕੈਲੀਫੋਰਨੀਆ, ਪੂਰਾ USA, ਪੂਰਾ ਇੱਥੋਂ ਦਾ ਜੋ ਵੀ ਹੈਗਾ ਅਮਰੀਕਾ ਔਰ ਇੰਡੀਆ ਵਾਲੇ ਵੀ ਲੋਕ ਇਸੇ ਪ੍ਰੋਗਰਾਮ ਤੇ ਇੱਥੇ ਆਉਂਦੇ ਆ। ਮੈਂ ਸਪੈਸ਼ਲ ਆਇਆ ਵਾਂ। ਕਿਹੜੇ ਪਾਸੇ ਆਏ? ਮੈਂ ਜਲੰਧਰੋਂ, ਗਗਨ ਅਜੀਤ ਸਿੰਘ, ਮੈਂ ਜਲੰਧਰੋਂ ਆਇਆ ਵਾਂ। ਮੈਂ ਵੇਖ ਕੇ ਹੈਰਾਨ ਹੋ ਗਿਆ ਬਈ ਦੇਖੋ ਯਾਰ, ਐਡੇ ਐਡੇ ਸਾਡੇ ਸਿੱਖ ਬੈਠੇ ਆ। ਐਦਾਂ ਦਾ ਪ੍ਰੋਗਰਾਮ ਤਾਂ ਮੈਂ ਪੰਜਾਬ ਵਿੱਚ ਵੀ ਨਹੀਂ ਦੇਖਿਆ, ਇੰਡੀਆ ਵਿੱਚ ਵੇਖਿਆ ਨਹੀਂ।
ਹਾਲੇ ਤਾਂ ਇਹਨਾਂ ਨੇ ਕੱਲ ਵੀ ਹੋਣਾ ਇੱਥੇ ਮਨਾਉਣਾ ਹੈ, ਪਰਸੋਂ ਦਾ ਕਹਿੰਦੇ ਬਹਿ ਜਾ ਹੋ ਜਾਣੀ ਹੈ। ਤੇ ਮੈਂ ਬਹੁਤ ਹੀ ਖੁਸ਼ ਹੋਇਆ। ਮੈਂ ਬਹੁਤ ਹੀ ਖੁਸ਼ ਹਾਂ। ਆ ਸੰਗਤਾਂ ਦੇ ਜਿੱਦਾਂ ਸੰਗਤਾਂ ਲੱਗੀਆਂ ਨੇ ਇੱਥੇ, ਅਸੀਂ ਸੋਚਦੇ USA ਪਹੁੰਚ ਕੇ ਨਾ ਨੌਜਵਾਨ ਤੇ ਮਤਲਬ ਲੰਗਰ ਜਾਂ ਬਰਤਨ ਮਾਂਜਣ, ਉਹ ਮੈਂ ਕਹਿੰਦਾ ਜਿੰਨੇ ਇਹ ਮੁੰਡੇ ਮਾਂਜਦੇ ਉਹਨੇ ਸਾਡੇ ਪੰਜਾਬ ਵਾਲੇ ਨਹੀਂ ਮਾਂਜਦੇ। ਠੀਕ ਹੈ ਸੱਚੀ ਗੱਲ ਹੈ ਬਿਲਕੁਲ। ਅੱਛਾ ਧੰਨਵਾਦ। ਤੁਹਾਡਾ ਚੈਨਲ ਦਾ ਨਾਮ ਕੀ? ਪੰਜਾਬੀ ਹਾਂ, ਪੰਜਾਬੀ ਰੇਡੀਓ ਚੈਨਲ USA। ਨੌਜਵਾਨ ਤੁਸੀਂ ਬਹੁਤ ਜ਼ਿਆਦਾ ਸੇਵਾ ਕਰ ਰਹੇ ਹੋ ਔਰ ਲੋਕਾਂ ਨੂੰ ਦੱਸ ਰਹੇ ਹੋ ਬਈ ਇਹ ਇੱਥੇ ਲੰਗਰ ਪੱਕਣ ਡਿਆ ਤੇ ਅੰਗਰੇਜ਼ ਮਸੀਕੇ ਜਿੰਨੇ ਵੀ ਨੇ ਉਹ ਜਦੋਂ ਲੰਗਰ ਛਕਦੇ ਆ ਨਾ, ਜਦੋਂ ਲੰਗਰ ਦਾ ਨਾਮ ਆਉਂਦਾ ਅਸੀਂ ਵੀ ਚੱਲਣਾ ਜੀ। ਮੇਰੇ ਨਾਲ ਸਾਊਥ ਇੰਡੀਆ ਦੇ ਲੋਕ ਸੀ, ਉਹ ਕਹਿੰਦਾ ਅਸੀਂ ਵੀ ਪਹੁੰਚਣਾ ਜੀ। ਤੇ ਮੈਂ ਕੇਨੀਆ ਤੋਂ ਵੀ ਲੋਕ ਆਏ ਆ ਮੇਰੇ ਨਾਲ, ਉਹ ਕਹਿਣ ਲੱਗੇ ਅਸੀਂ ਵੀ ਚੱਲਣਾ ਜੀ। ਤੇ ਮਤਲਬ ਗੁਰੂ ਦਾ ਲੰਗਰ, ਗੁਰੂ ਨਾਨਕ ਦੇਵ ਜੀ ਦਾ ਲੰਗਰ ਹਰ ਇੱਕ ਇਨਸਾਨ ਛਕ ਕੇ ਖੁਸ਼ ਹੈ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸੋ ਜੇ ਕੋਈ ਹੋਰ ਸੇਵਾਦਾਰ ਵੀਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ, ਹਾਂਜੀ, ਸੋ ਇਹ ਸੇਵਾਦਾਰ ਵੀਰ ਸੀਗੇ ਸਾਡੇ ਨਾਲ, ਵੀਰ ਉਹਨਾਂ ਨੇ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਸਾਰਿਆਂ ਦਾ, ਤੇ ਤੁਹਾਡਾ ਵੀ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।